ਚਾਹੇ ਸੀਨੀਅਰ ਮੀਤ ਪ੍ਰਧਾਨ ਹੋਵੇ, ਉਹਨਾਂ ਨੂੰ ਪਾਵਰ ਜਦ ਤੱਕ ਪ੍ਰਧਾਨ ਡੈਲੀਗੇਟ ਨਹੀਂ ਕਰਦਾ ਉਹਨਾਂ ਕੋਲ ਕੋਈ ਪਾਵਰ ਨਹੀਂ ਹੈ। ਕਨਸਟੀਟਿਊਸ਼ਨ ਦੇ ਵਿੱਚ ਸਿਰਫ ਪ੍ਰਧਾਨ ਔਰ ਜਨਰਲ ਸੈਕਟਰੀ ਕੋਲ ਪਾਵਰ ਹੈਗੀਆਂ ਨੇ ਜਿਹੜੀਆਂ ਉਹ ਯੂਜ਼ ਕਰ ਸਕਦੇ ਆ। ਜੁਆਇੰਟ ਸੈਕਟਰੀ ਨੂੰ ਜਨਰਲ ਸੈਕਟਰੀ ਨੇ ਪਾਵਰ ਦੇਣੀ ਹੁੰਦੀ ਹੈ, ਮੀਤ ਪ੍ਰਧਾਨ ਨੂੰ ਪ੍ਰਧਾਨ ਨੇ ਦੇਣੀ ਹੁੰਦੀ ਹੈ। ਜੇ ਪ੍ਰਧਾਨ ਅਗਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੀਤ ਪ੍ਰਧਾਨ ਨੂੰ ਕੋਈ ਪਾਵਰ ਦਿੰਦਾ ਤੇ ਉਹਦੀ ਆਪਣੀ ਲੁੱਕਆਊਟ ਹੈ, ਮਗਰ ਕਨਸਟੀਟਿਊਸ਼ਨਲੀ ਕੋਈ ਵੀ ਰਾਈਟ ਨਹੀਂ ਹੈ ਐਜ਼ ਮੀਤ ਪ੍ਰਧਾਨ ਨੂੰ ਵਰਕ ਕਰਨ ਦਾ। ਤੇ ਅਸੀਂ 49 ਮੈਂਬਰਾਂ ਦੇ ਵਿੱਚ ਵੀ ਹਾਊਸ ਬਣਾ ਕੇ ਸਰਕਾਰ ਕੋਰਟ ਸੁਨਿਸ਼ਚਿਤ ਕਰੇ ਕਿ ਇਹ ਇਲੈਕਸ਼ਨ ਕਰਾਈ ਜਾਏ ਤਾਂ ਕਿ ਪ੍ਰਬੰਧਿਤ ਤਰੀਕੇ ਦੇ ਨਾਲ ਚੱਲ ਸਕਣ। ਜਿਨ੍ਹਾਂ ਦਾ ਰਾਈਟ ਹੈ, ਜਿਹੜੇ ਇਲੈਕਸ਼ਨ ਜਿੱਤ ਕੇ ਆਏ ਨੇ, ਜਿਨ੍ਹਾਂ ਨੂੰ ਸੰਗਤ ਨੇ ਫਤਵਾ ਦਿੱਤਾ, ਉਹ ਆਪਣਾ ਰਾਈਟ ਯੂਜ਼ ਕਰਕੇ ਸੰਗਤ ਦੀ ਸੇਵਾ ਦੇ ਵਿੱਚ ਦੁਬਾਰਾ ਲੱਗ ਸਕਣ। ਔਰ ਜਿੰਨੇ ਮਸਲੇ ਅੱਜ ਤੱਕ 100 ਸਾਲ ਦਾ ਇਤਿਹਾਸ ਹੈ, ਸ਼੍ਰੋਮਣੀ ਅਕਾਲੀ ਦਲ ਨੇ ਕੌਮ ਦੇ ਲਈ ਲੜੇ ਆ ਔਰ ਕੌਮ ਦਾ ਫੈਸਲੇ ਕਰਾਏ ਨੇ, ਸ਼ਾਇਦ ਕਿਸੇ ਨੇ ਨਹੀਂ ਕਰਾਏ। ਸਿਰਸਾ ਸਾਹਿਬ ਦੀ ਆਪਣੀ ਕੋਈ ਨਿੱਜੀ ਮਜਬੂਰੀ ਹੋ ਰੱਖੀ ਹੋਏਗੀ। ਕੌਮਾਂ ਹਮੇਸ਼ਾ ਤਗੜੀਆਂ ਰਹਿ ਕੇ ਹੀ ਆਪਣੇ ਫੈਸਲੇ ਕਰਾ ਸਕਦੀ ਹੈ। ਸਿਧਾਂਤਕ ਲੜਾਈ ਵੀ ਸਾਨੂੰ ਨਾਲ ਨਾਲ ਲੜਨੀ ਚਾਹੀਦੀ ਹੈ। ਇਸ ਤਰੀਕੇ ਦੇ ਨਾਲ ਸਰਕਾਰਾਂ ਦੇ ਅੱਗੇ ਘੁਟਨੇ ਟੇਕ ਕੇ ਅਸੀਂ ਕੋਈ ਵੀ फैसले नहीं करा सकते। कि जीके को आज पार्टी का चेहरा नहीं बनाया गया, जीके को पार्टी से इसलिए निकाला गया कि गोलक चोरी के इल्जाम लगे उनके ऊपर। ਅੱਜ ਦੀ ਇਹ ਪ੍ਰੈਸ ਕਾਨਫਰੰਸ ਖਾਸ ਤੌਰ ਤੇ ਇਸ ਕਰਕੇ ਸੱਦੀ ਗਈ ਕਿ ਜਿਸ ਤਰੀਕੇ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਪਤਾ ਚੱਲਿਆ ਕਿ ਕੱਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਹੋਰਾਂ ਨੇ ਇੱਕ ਅਸਤੀਫਾ ਦੇ ਕੇ ਆਪਣੀ ਸੇਵਾ ਮੁਕਤ ਵਸੇ ਇੱਥੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖੀ ਹੈ ਚਿੱਠੀ। ਔਰ ਇਸ ਗੱਲ ਦੇ ਉੱਤੇ ਉਹਨਾਂ ਨੇ ਵਰਣਨ ਵੀ ਉਸ ਚਿੱਠੀ ਦੇ ਵਿੱਚ ਦਿੱਤਾ ਕਿ ਮੈਂ ਆਉਣ ਵਾਲੀ ਚੋਣਾਂ ਜਿਹੜੀਆਂ ਨੇ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇੰਟਰਨਲ ਨਹੀਂ ਲੜਾਂਗਾ। ਮਗਰ ਇਹ ਚਿੱਠੀ ਮਿਲਣ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਕਾਰਵਾਈ ਕਰਨ ਵਾਸਤੇ ਅੱਗੇ ਅਸੀਂ ਲੀਗਲ ਓਪੀਨੀਅਨਸ ਲਿਆ, ਕਿਧਰੇ ਨਾ ਕਿਧਰੇ ਇਹੋ ਜਿਹੀ ਗੱਲ ਸਮਝ ਆ ਰਹੀ ਹੈ ਕਿ ਸਾਨੂੰ ਇਹਦੀ ਲੀਗੈਲਿਟੀ ਵਿੱਚ ਜਾ ਕੇ ਇਹਦਾ ਫੈਸਲਾ ਲੈਣਾ ਪਏਗਾ, ਕਿਉਂਕਿ ਬਹੁਤ ਜਲਦਬਾਜ਼ੀ ਦੇ ਵਿੱਚ ਚੁੱਕੇ ਹੋਏ ਫੈਸਲੇ ਕਈ ਵਾਰ ਨੁਕਸਾਨਦਾਇਕ ਹੋ ਜਾਂਦੇ ਆ। ਸੋ ਜਿਹੜੇ ਕਨਸਟੀਟਿਊਸ਼ਨਲ ਕ੍ਰਾਈਸਿਸ ਆਏ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ, ਇਹਦੇ ਵਿੱਚ ਮੈਂ ਸਮਝਦਾ ਕਿ ਕਿਧਰੇ ਨਾ ਕਿਧਰੇ ਸਰਕਾਰਾਂ ਦੀਆਂ ਦਖਲਅੰਦਾਜ਼ੀਆਂ, ਜਿਸ ਤਰੀਕੇ ਦੇ ਨਾਲ ਲਗਾਤਾਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨਸ ਦੇ ਵਿੱਚ ਇਨਵੋਲਵਮੈਂਟ ਹੋਈ ਹੈ ਸਰਕਾਰਾਂ ਦੀ, ਭਾਵੇਂ ਉਹ ਕੇਂਦਰ ਦੀ ਸਰਕਾਰ ਹੋਵੇ ਭਾਵੇਂ ਦਿੱਲੀ ਦੀ ਸਰਕਾਰ ਹੋਏ, ਸਿੱਧੇ ਤਰੀਕੇ ਤੇ ਅਸਿੱਧੇ ਤਰੀਕੇ ਦੇ ਨਾਲ ਵੱਖ-ਵੱਖ ਤਰੀਕਿਆਂ ਦੇ ਨਾਲ ਇਹ ਹਮਲਾ ਕੀਤਾ ਗਿਆ ਔਰ ਕੋਸ਼ਿਸ਼ ਕੀਤੀ ਗਈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਿਸੇ ਨਾ ਕਿਸੇ ਤਰੀਕੇ ਰੋਕਿਆ ਜਾਏ, ਜੋ ਵਾਕਈ ਬਹੁਤ ਨਿੰਦਕਯੋਗ ਹੈ। ਕਿਉਂਕਿ ਇੰਨੀ ਵੱਡੀ ਸੰਗਤ ਵੱਲੋਂ ਮੈਂਡੇਟ ਮਿਲਣ ਤੋਂ ਬਾਅਦ ਜਿਸ ਵਕਤ ਪਾਰਟੀ ਦੇ 27 ਕੈਂਡੀਡੇਟ ਜਿੱਤ ਕੇ ਆਏ ਹੈ ਔਰ ਉਸ ਤੋਂ ਬਾਅਦ ਲਗਾਤਾਰ 3 ਕੈਂਡੀਡੇਟ ਦਾ ਇਜ਼ਾਫਾ ਹੋਰ ਹੋਇਆ। ਸਾਡੇ ਵਿੱਚ ਸਰਦਾਰ ਸੁਖਬੀਰ ਸਿੰਘ ਜੀ ਕਾਲਰਾ ਸਾਹਿਬ ਜਿਹਦਾ ਸ਼ਮੂਲੀਅਤ ਪਾਈ, 2 ਕੈਂਡੀਡੇਟ ਇੱਕ ਆਪਸ਼ਨ ਦੇ ਰਾਹੀਂ ਤੇ ਇੱਕ ਨੋਮੀਨੇਸ਼ਨ ਜਿਹੜਾ ਸ਼੍ਰੋਮਣੀ ਕਮੇਟੀ ਵੱਲੋਂ ਹੋਇਆ, ਉਹਦੇ ਉੱਤੇ ਵਾਰ-ਵਾਰ ਚੈਲੰਜਸ ਕਰਦੇ ਹੋਏ ਸਰਕਾਰਾਂ ਨੇ ਜਿਸ ਤਰੀਕੇ ਦੇ ਨਾਲ ਦਬਾਅ ਪਾਇਆ, ਇਹ ਸਮਝਦੇ ਚ ਆਉਂਦਾ ਕਿ ਕਿਧਰੇ ਨਾ ਕਿਧਰੇ ਸਰਕਾਰਾਂ ਦੀ ਆਪਣੀਆਂ ਕੀ ਸਾਜ਼ਿਸ਼ਾਂ ਨੇ। ਸੋ ਅੱਜ ਦੇ ਇਸਤੀਫੇ ਤੋਂ ਬਾਅਦ ਕੋਈ ਨਾ ਕੋਈ ਹੋਰ ਖੁਲਾਸੇ ਅੱਗੇ ਹੋਣ ਵਾਲੇ ਜਿਹੜੇ ਸਾਹਮਣੇ ਆਉਣਗੇ, ਮਗਰ ਅੱਜ ਪੂਰੀ ਕਮੇਟੀ ਨੇ ਮਿਲ ਕੇ ਇਹ ਫੈਸਲਾ ਕੀਤਾ ਕਿ ਸਾਨੂੰ ਲੀਗਲ ਓਪੀਨੀਅਨ ਲੈਂਦੇ ਹੋਏ ਕੋਰਟ ਦੇ ਵਿੱਚ ਮੂਵ ਕਰਨਾ ਪਏਗਾ ਔਰ ਅਸੀਂ 1 ਜਾਂ 2 ਦਿਨਾਂ ਦੇ ਵਿੱਚ ਮੈਕਸਿਮਮ ਕੋਰਟ ਦੇ ਵਿੱਚ ਜਾਵਾਂਗੇ ਔਰ ਇਸ ਗੱਲ ਨੂੰ ਸੁਨਿਸ਼ਚਿਤ ਕਰਾਵਾਂਗੇ ਕਿ ਜਲਦ ਤੋਂ ਜਲਦ ਇਹ ਇਲੈਕਸ਼ਨ ਕਰਾਈ ਜਾਏ। ਡਾਇਰੈਕਟਰ ਸਾਹਿਬ ਨੂੰ ਵੀ ਇਸ ਗੱਲ ਦੀ ਅਸੀਂ ਮੀਡੀਆ ਰਾਹੀਂ ਵੀ ਬੇਨਤੀ ਕਰਾਂਗੇ, ਲਿਖਿਤ ਤੌਰ ਦੇ ਉੱਤੇ ਵੀ ਇਹ ਗੱਲ ਕਰਾਂਗੇ ਕਿ ਜਿਸ ਤਰੀਕੇ ਦੇ ਨਾਲ ਸੰਗਤ ਵੱਲੋਂ ਦਿੱਤੇ ਗਏ ਇਸ ਮੈਂਡੇਟ ਨੂੰ ਗੁਰਦੁਆਰਾ ਪ੍ਰਬੰਧ ਨੂੰ ਚਲਾਉਣ ਦੇ ਵਿੱਚ ਮੁਸ਼ਕਿਲ ਆ ਰਹੀ ਹੈ, ਉਹਦੇ ਵਿੱਚ ਕਿਧਰੇ ਨਾ ਕਿਧਰੇ ਤੁਹਾਡੇ ਦਫ਼ਤਰ ਵੱਲੋਂ ਵੀ ਘਾਟ ਹੋਈ ਹੈ ਔਰ ਇਸ ਨੂੰ ਪੂਰੇ ਕਰਦੇ ਹੋਏ ਜਲਦ ਤੋਂ ਜਲਦ ਇਸ ਪ੍ਰਬੰਧ ਨੂੰ ਚਲਾਉਣ ਵਾਸਤੇ ਸਾਨੂੰ ਪੂਰੇ ਇਖਤਿਆਰ ਦਿੱਤੇ ਜਾਣ। ਸਾਡਾ ਨਵਾਂ ਹਾਊਸ ਬਣਾਇਆ ਜਾਏ, ਕਿਉਂਕਿ ਜਨਰਲ ਹਾਊਸ ਬੁਲਾਏ ਬਿਨਾ ਨਾ ਹੀ ਤੇ ਕਿਸੇ ਆਫਿਸ ਬੇਅਰਰ ਦਾ ਇਸਤੀਫਾ ਮਨਜ਼ੂਰ ਹੋ ਸਕਦਾ ਔਰ ਨਾ ਹੀ ਅਗਲੇ ਪ੍ਰਬੰਧ ਚੱਲ ਸਕਦੇ ਨੇ। ਸੋ ਜੋ ਇਹ ਕ੍ਰਾਈਸਿਸ ਆਏ ਨੇ ਇਹਦੇ ਉੱਤੇ ਸਾਨੂੰ ਬੜੀ ਸੰਜੀਦਗੀ ਦੇ ਨਾਲ ਔਰ ਸਾਰੀ ਪਾਰਟੀ ਨੇ ਇੱਕ ਫੈਸਲਾ ਲਿਆ ਹੈ। ਅੱਜ ਸਮੁੱਚੀ ਪਾਰਟੀ ਦੇ ਜਿੰਨੇ ਜਿੱਤੇ ਹੋਏ ਮੈਂਬਰ ਸਾਹਿਬਾਨ ਬੈਠੇ ਨੇ ਇੱਥੇ, ਮੈਨੂੰ ਬੜੀ ਖੁਸ਼ੀ ਹੈ ਕਿ ਅੱਜ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ
ਰਹਿਨੁਮਾਈ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਲੈਕਸ਼ਨ ਜਿੱਤ ਕੇ ਆਏ ਸੀ, ਅੱਜ ਵੀ ਸਾਰੇ ਇਕਮੁੱਠ ਹੋ ਕੇ ਖੜੇ ਆ। ਮੈਂ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਔਰ ਸਰਕਾਰਾਂ ਨੂੰ ਵੀ ਇਸ ਗੱਲ ਦੀ ਜਿੱਥੇ ਬੇਨਤੀ ਵੀ ਕਰਦੇ ਆ, ਚੇਤਾਵਨੀ ਵੀ ਦਿੰਦੇ ਆ ਕਿ ਇਹ ਜਿਹੜੀਆਂ ਤੁਸੀਂ ਵੀ ਦਖਲਅੰਦਾਜ਼ੀਆਂ ਕਰ ਰਹੇ ਹੋ, ਇਹਦੇ ਨਾਲ ਇਹਦੇ ਸਿੱਟੇ ਕੋਈ ਚੰਗੇ ਨਹੀਂ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ, ਕਿਉਂਕਿ ਕਈ ਗੱਲਾਂ ਜਿਹੜੀਆਂ ਹੁੰਦੀਆਂ ਇਹ ਉਹਦਾ ਦਾ ਰਿਜ਼ਲਟ ਬਾਅਦ 'ਚੋਂ ਆਉਂਦਾ, ਧੀਰੇ ਨਾਲ ਆਉਂਦਾ। ਮਗਰ ਅੱਜ ਜਿਹੜਾ ਇਹ ਕੰਮ ਹੋਇਆ ਕਿਸੇ ਨਾ ਕਿਸੇ ਤੁਹਾਡੀ ਸਰਕਾਰੀ ਇਨਵੋਲਵਮੈਂਟ ਕਰਕੇ ਵੀ ਹੋਇਆ। ਸੋ ਅਸੀਂ ਇਹੀ ਕੋਸ਼ਿਸ਼ ਕਰਾਂਗੇ ਕਿ ਜਲਦ ਤੋਂ ਜਲਦ ਇਸ ਪ੍ਰਬੰਧ ਨੂੰ ਚਲਾਉਣ ਵਾਸਤੇ ਕੋਰਟ ਵੀ ਮਨਜ਼ੂਰੀ ਦੇਵੇ ਔਰ ਡਾਇਰੈਕਟਰ ਸਾਹਿਬ ਵੀ ਆਪਣੀ ਜ਼ਿੰਮੇਵਾਰੀ ਪੂਰੀ ਨਿਭਾ ਸਕਣ। ਖਾਲਪਾ ਜੀ, ਜਦ ਤੱਕ ਇਹ ਫੈਸਲਾ ਨਹੀਂ ਹੁੰਦਾ ਤਦ ਤੱਕ ਕੰਮਕਾਜ ਕਿੱਦਾਂ ਚੱਲੇਗਾ? ਸਾਈਨਿੰਗ ਅਥਾਰਟੀ ਇੱਕੋ ਰਹਿ ਗਈ ਹੁਣ ਤੱਕ। ਦੇਖੋ, ਮੈਂ ਹੁਣ ਇੱਕ ਗੱਲ ਦੱਸੀ ਹੈ ਕਿ ਅਸੀਂ ਇਹਦੇ ਬਾਰੇ ਬਿਲਕੁਲ ਵਕੀਲਾਂ ਕੋਲੋਂ ਸਲਾਹ ਲਵਾਂਗੇ ਔਰ ਜੇ ਸਾਡੇ ਕੋਲੋਂ ਸਾਨੂੰ ਇਹ ਦਿੱਤਾ ਜਾਂਦਾ, ਕਿਉਂਕਿ ਇਹਦੇ ਵਿੱਚ ਐਗਜ਼ੈਕਟਿਵ ਕੋਲ ਪਾਵਰ ਹੈ ਕਿ ਉਹ ਕਿਸੇ ਨਾ ਕਿਸੇ ਨੂੰ ਕਾਰਜਕਾਰੀ ਪ੍ਰਧਾਨ ਬਣਾ ਸਕੇ, ਅਸੀਂ ਉਹ ਵੀ ਇਹਦੇ ਸਾਰੀ ਲੀਗੈਲਿਟੀ ਲੈਣ ਤੋਂ ਬਾਅਦ ਇਹਦੇ ਉੱਤੇ ਗੱਲ ਕਰ ਸਕਦੇ ਆ। ਅੱਜ ਮੈਂ ਵੇਗ ਗੱਲ ਨਹੀਂ ਕਰ ਸਕਦਾ ਹੁਣ ਇਸ ਵਕਤ। ਮੀਤ ਪ੍ਰਧਾਨ ਤੇ ਆਲਰੇਡੀ ਹੈਗੇ ਆ, ਫਿਰ ਐਗਜ਼ੈਕਟਿਵ ਨਹੀਂ, ਪਹਿਲੀ ਗੱਲ ਤੇ ਇੱਕ ਮੈਂ ਬੜੀ ਕਲੈਰਿਟੀ ਕਰਦਾ ਕਿ ਮੀਤ ਪ੍ਰਧਾਨ ਚਾਹੇ ਸੀਨੀਅਰ ਮੀਤ ਪ੍ਰਧਾਨ ਹੋਵੇ, ਉਹਨਾਂ ਨੂੰ ਪਾਵਰ ਜਦ ਤੱਕ ਪ੍ਰਧਾਨ ਡੈਲੀਗੇਟ ਨਹੀਂ ਕਰਦਾ ਉਹਨਾਂ ਕੋਲ ਕੋਈ ਪਾਵਰ ਨਹੀਂ ਹੈ। ਕੌਨਸਟੀਟਿਊਸ਼ਨ ਦੇ ਵਿੱਚ ਸਿਰਫ ਪ੍ਰਧਾਨ ਔਰ ਜਨਰਲ ਸੈਕਟਰੀ ਕੋਲ ਪਾਵਰ ਹੈਗੀਆਂ ਨੇ ਜਿਹੜੀਆਂ ਉਹ ਯੂਜ਼ ਕਰ ਸਕਦੇ ਆ। ਜੁਆਇੰਟ ਸੈਕਟਰੀ ਨੂੰ ਜਨਰਲ ਸੈਕਟਰੀ ਨੇ ਪਾਵਰ ਦੇਣੀ ਹੁੰਦੀ ਹੈ, ਮੀਤ ਪ੍ਰਧਾਨ ਨੂੰ ਪ੍ਰਧਾਨ ਨੇ ਦੇਣੀ ਹੁੰਦੀ ਹੈ। ਜੇ ਪ੍ਰਧਾਨ ਅਗਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੀਤ ਪ੍ਰਧਾਨ ਨੂੰ ਕੋਈ ਪਾਵਰ ਦਿੰਦਾ ਤੇ ਉਹਦੀ ਆਪਣੀ ਲੁੱਕਆਊਟ ਹੈ, ਮਗਰ ਕੌਨਸਟੀਟਿਊਸ਼ਨਲੀ ਕੋਈ ਵੀ ਰਾਈਟ ਨਹੀਂ ਹੈ ਐਜ਼ ਮੀਤ ਪ੍ਰਧਾਨ ਨੂੰ ਵਰਕ ਕਰਨ ਦਾ। ਹੁਣ ਸ਼੍ਰੋਮਣੀ ਕਮੇਟੀ ਵਾਪਸ ਲੈ ਲੇਗੀ ਨਾਮ ਉਹਨਾਂ ਦਾ? ਦੇਖੋ, ਇਹ ਬਿਲਕੁਲ ਫੈਸਲਾ ਲਿਆ ਜਾਏਗਾ ਕਿਉਂਕਿ ਪਾਰਟੀ ਇਸ ਮਾਮਲੇ ਦੇ ਉੱਤੇ ਬੜੀ ਸੰਜੀਦਾ ਹੈ ਔਰ ਇਸ ਦੇ ਉੱਤੇ ਫੈਸਲਾ ਜਲਦ ਤੋਂ ਜਲਦ ਲਿਆ ਜਾਏਗਾ। ਇਸ਼ੂ ਤਾਂ ਹੋਈ ਸੀ, ਜਦ ਤੱਕ ਅਗਰ ਉਹ ਹੋ ਜਾਏਗਾ ਤੇ ਆਪਣੇ ਆਪ ਦੇਖੋ, ਇਸ਼ੂ ਇੱਕ ਦੇ ਨਾਲ ਇੱਕ ਰਿਲੇਟ ਕੀਤੇ ਜਾ ਰਹੇ। ਤੁਸੀਂ ਇਸ਼ੂ ਸਿਰਫ ਇੱਕ ਬੰਦੇ ਦੇ ਨਾਲ ਨਾ ਸਮਝੋ, ਇਸ਼ੂ ਪੂਰੀ ਪਾਰਟੀ ਦੇ ਨਾਲ ਹੈ। ਇਸ਼ੂ ਅਗਰ ਇਹ ਨਾ ਹੁੰਦਾ ਤੇ ਡਰਾਅ ਦੇ ਵਿੱਚ ਨਿਕਲੇ ਹੋਏ ਬੰਦੇ ਜਿਹੜੇ ਸਾਡੇ ਬੈਠੇ ਆ, ਸਰਦਾਰ ਕਸ਼ਮੀਰ ਸਿੰਘ ਜੀ, ਸਰਦਾਰ ਮਲਕੀਤ ਸਿੰਘ ਜੀ, ਜਿਨ੍ਹਾਂ ਦਾ ਰਾਈਟ ਬੰਦਾ ਹੈ, ਇਸ ਰਾਈਟ ਨੂੰ ਖੋਣ ਦੀ ਵੀ ਗੱਲ ਡਾਇਰੈਕਟਰ ਸਾਹਿਬ ਨੇ ਕੀਤੀ ਹੈ, ਸਰਕਾਰਾਂ ਨੇ ਕੀਤੀ ਹੈ, ਮਗਰ ਅਸੀਂ ਉਹਦੇ ਵਿੱਚ ਵੀ ਕੋਰਟ ਦੀ ਲੜਾਈ ਲੜ ਰਹੇ ਹਾਂ। ਸੋ ਇਹਦਾ ਵੀ ਫੈਸਲਾ ਜਲਦ ਤੋਂ ਜਲਦ ਕਰਾਉਣ ਵਾਸਤੇ ਉਹਨਾਂ ਨੂੰ ਬੇਨਤੀ ਕਰਾਂਗੇ ਔਰ ਅਗਰ ਫੈਸਲਾ ਨਹੀਂ ਹੋ ਸਕਦਾ, ਇਹਨਾਂ ਦੀ ਅਗਰ ਲਿਟੀਗੇਸ਼ਨ ਨਹੀਂ ਜਾਣਾ, ਲੰਬਾ ਪੈਣਾ, ਤੇ ਅਸੀਂ 49 ਮੈਂਬਰਾਂ ਦੇ ਵਿੱਚ ਵੀ ਹਾਊਸ ਬਣਾ ਕੇ ਸਰਕਾਰ ਕੋਰਟ ਸੁਨਿਸ਼ਚਿਤ ਕਰੇ ਕਿ ਇਹ ਇਲੈਕਸ਼ਨ ਕਰਾਈ ਜਾਏ ਤਾਂ ਕਿ ਪ੍ਰਬੰਧਿਤ ਤਰੀਕੇ ਦੇ ਨਾਲ ਚੱਲ ਸਕਣ। ਜਿਨ੍ਹਾਂ ਦਾ ਰਾਈਟ ਹੈ, ਜਿਹੜੇ ਇਲੈਕਸ਼ਨ ਜਿੱਤ ਕੇ ਆਏ ਨੇ, ਜਿਨ੍ਹਾਂ ਨੂੰ ਸੰਗਤ ਨੇ ਫਤਵਾ ਦਿੱਤਾ, ਉਹ ਆਪਣਾ ਰਾਈਟ ਯੂਜ਼ ਕਰਕੇ ਸੰਗਤ ਦੀ ਸੇਵਾ ਦੇ ਵਿੱਚ ਦੁਬਾਰਾ ਲੱਗ ਸਕਣ। ਕੱਲ੍ਹ ਤੁਸੀਂ ਕਿਹਾ ਕਿ ਜਿਹੜੀ ਦਿੱਲੀ ਕਮੇਟੀ ਕਈ ਕ੍ਰਾਈਸਿਸ ਆਏ ਨੇ ਉਹ 'ਚ ਸਰਕਾਰ ਦੀ ਦਖਲਅੰਦਾਜ਼ੀ ਰਹੀ ਹੈ, ਕੋਈ ਮਾਮਲਾ ਦੱਸ ਸਕਦੇ? ਬਿਲਕੁਲ, ਮੈਂ ਜਿਸ ਤਰੀਕੇ ਦੇ ਨਾਲ ਤੁਸੀਂ ਅੱਜ ਹੀ ਦੇਖ ਲਓ ਕਿ ਜਿਸ ਤਰੀਕੇ ਦੇ ਨਾਲ ਇਹ ਪ੍ਰਬੰਧ ਸ਼ੁਰੂ ਹੋਇਆ, ਜਿਸ ਇਲੈਕਸ਼ਨ ਦਾ ਸਿਸਟਮ ਸ਼ੁਰੂ ਹੋਇਆ, ਲਗਾਤਾਰ ਸਰਕਾਰਾਂ ਦੀਆਂ ਇਨਵੋਲਵਮੈਂਟਸ ਹੋ ਰਹੀਆਂ ਡਾਇਰੈਕਟਰ ਦੇ ਰਾਹੀਂ, ਕਿਉਂਕਿ ਡਾਇਰੈਕਟਰ ਜਿਹੜਾ ਹੈ ਉਹਦੀ ਰਿਪੋਰਟਿੰਗ ਸਿੱਧੀ ਐਲਜੀ ਨੂੰ ਹੈ ਔਰ ਐਲਜੀ ਸਾਹਿਬ ਕਿਹਦੇ ਥੱਲੇ ਆਉਂਦੇ ਨੇ, ਉਹ ਕੇਂਦਰ ਸਰਕਾਰ ਦੀ ਤਰਫ ਆਉਂਦੇ ਨੇ। ਜਿੱਥੇ ਤੱਕ ਚੀਫ ਸੈਕਟਰੀ ਦੀ ਗੱਲ ਹੈ, ਇਹ ਚੀਫ ਮਿਨਿਸਟਰ ਦੇ ਥੱਲੇ ਆਉਂਦਾ ਹੈ। ਸੋ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਲੈਕਸ਼ਨਸ ਤੋਂ ਲੈ ਕੇ ਇਲੈਕਸ਼ਨਸ ਤੋਂ ਪਹਿਲੇ ਅਕਾਲੀ ਦਲ ਦੇ ਸਿੰਬਲ ਨੂੰ ਮਾਰਨ ਦੀ ਗੱਲ ਕੀਤੀ ਗਈ, ਉਸ ਤੋਂ ਬਾਅਦ ਇਲੈਕਸ਼ਨਸ ਨੂੰ ਰੋਕਣ ਦੀ ਗੱਲ ਕੀਤੀ ਗਈ, ਇਲੈਕਸ਼ਨਸ ਨੂੰ ਅੱਗੇ ਵਧਾਉਣ, ਅਸੀਂ ਜਾ ਕੇ ਕੋਰਟਾਂ ਤੋਂ ਇਲੈਕਸ਼ਨ ਲੜੀ ਹੈ। ਸੋ ਮੈਂ ਸਮਝਦਾ ਕਿ ਜਿੱਥੇ ਜਿੱਥੇ ਵੀ ਅਸੀਂ ਅਗਲੇ ਸਟੈਪਸ ਆਏ ਨੇ, ਅਸੀਂ ਕੋਰਟ ਰਾਹੀਂ ਸਾਨੂੰ ਰਿਲੈਕਸੇਸ਼ਨ ਮਿਲੀ ਹੈ, ਮਗਰ ਸਰਕਾਰਾਂ ਦੀ ਇਨਵੋਲਵਮੈਂਟ ਹਮੇਸ਼ਾ ਰਹੀ ਹੈ ਕਿ ਇਸ ਸਿਸਟਮ ਨੂੰ ਰੋਕਣ ਵਾਸਤੇ, ਇਸ ਸਿਸਟਮ ਨੂੰ ਖਰਾਬ ਕਰਨ ਵਾਸਤੇ ਔਰ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਚੱਲਣ ਵਾਸਤੇ। ਖਾਲਕਾ ਜੀ, ਮੇਰਾ ਆਖਰੀ ਸਵਾਲ ਹੈ ਕਿ ਸਿਰਸਾ ਜੀ ਨੇ ਕਿਹਾ ਕਿ ਉਹ ਸਿੱਖਾਂ ਦੇ ਮਸਲੇ ਹੱਲ ਕਰਵਾਉਣ ਲਈ ਇਸ ਮਕਸਦ ਨਾਲ ਬੀਜੇਪੀ ਸ਼ਾਮਿਲ ਹੋਏ ਨੇ, ਕਿ ਤੁਹਾਡਾ ਦਿਲ ਨਹੀਂ ਕਰਦਾ ਸਿੱਖਾਂ ਦੇ ਮਸਲੇ ਹੱਲ ਕਰਾਂਗੇ? ਦੇਖੋ, ਮੈਂ ਸਮਝਦਾ ਕਿ ਮੈਂ ਇੱਕ ਸ਼੍ਰੋਮਣੀ ਅਕਾਲੀ ਦਲ ਦਾ ਵਫਾਦਾਰ ਸਿਪਾਹੀ ਹਾਂ ਔਰ ਸਮੁੱਚੀ ਟੀਮ ਇੱਥੇ ਜਿਹੜੀ ਬੈਠੀ ਹੈ ਅਕਾਲੀ ਦਲ ਦੀ ਸਿਪਾਹੀ ਹੈ ਔਰ ਜਿੰਨੇ ਮਸਲੇ ਅੱਜ ਤੱਕ 100 ਸਾਲ ਦਾ ਇਤਿਹਾਸ ਹੈ, ਸ਼੍ਰੋਮਣੀ ਅਕਾਲੀ ਦਲ ਨੇ ਕੌਮ ਦੇ ਲਈ ਲੜੇ ਆ ਔਰ ਕੌਮ ਦਾ ਫੈਸਲੇ ਕਰਾਏ ਨੇ, ਸ਼ਾਇਦ ਕਿਸੇ ਨੇ ਨਹੀਂ ਕਰਾਏ। ਸਿਰਸਾ ਸਾਹਿਬ ਦੀ ਆਪਣੀ ਕੋਈ ਨਿੱਜੀ ਮਜਬੂਰੀ ਹੋ ਰੱਖੀ ਹੋਏਗੀ, ਮਗਰ ਮੈਂ ਸਮਝਦਾ ਕਿ ਕੌਮਾਂ ਹਮੇਸ਼ਾ ਤਗੜੀਆਂ ਰਹਿ ਕੇ ਹੀ ਆਪਣੇ ਫੈਸਲੇ ਕਰਾ ਸਕਦੀ ਹੈ। ਸਿਧਾਂਤਕ ਲੜਾਈ ਵੀ ਸਾਨੂੰ ਨਾਲ ਨਾਲ ਲੜਨੀ ਚਾਹੀਦੀ ਹੈ। ਇਸ ਤਰੀਕੇ ਦੇ ਨਾਲ ਸਰਕਾਰਾਂ ਦੇ ਅੱਗੇ ਘੁੱਟਨੇ ਟੇਕ ਕੇ ਅਸੀਂ ਕੋਈ ਵੀ ਫੈਸਲੇ ਨਹੀਂ ਕਰਾ ਸਕਦੇ ਔਰ ਅੱਜ ਅਸੀਂ ਸਾਰੇ ਤਗੜੇ ਹੋ ਕੇ, ਅਸੀਂ ਪਾਰਟੀ ਦੇ ਨਾਲ ਸਮਰਪਿਤ ਹੋ ਕੇ ਇਸ ਕਮੇਟੀ ਨੂੰ ਚਲਾਉਣ ਵਾਸਤੇ ਔਰ ਕੌਮ ਦੇ ਹਰ ਫੈਸਲੇ ਨੂੰ, ਹਰ ਉਸ ਤੇ ਆਈ ਔਕੜ ਨੂੰ ਝੇਲਣ ਵਾਸਤੇ ਸਾਰੇ ਸਮਰੱਥ ਹਾਂ। ਸਿਰਸਾ ਸਾਹਿਬ, ਕਾਲਕਾ ਸਾਹਿਬ, ਤੁਸੀਂ ਪ੍ਰਧਾਨ ਹੋ ਅਕਾਲੀ ਦਲ ਦਿੱਲੀ ਦੇ, ਕਿਵੇਂ ਦੇਖਦੇ ਹੋ ਆਪਣੇ ਕਮੇਟੀ ਦੇ ਪ੍ਰਧਾਨ ਦੇ ਜਾਣ ਨੂੰ? ਸਿਆਸੀ ਤੌਰ ਤੇ ਇੱਕ ਵੱਡਾ ਝਟਕਾ ਮੰਨਿਆ ਜਾ ਸਕਦਾ ਹੈ? ਦੇਖੋ, ਬਿਲਕੁਲ, ਇਹ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀ ਸਰਦਾਰ ਮਨਜਿੰਦਰ ਸਿੰਘ ਸਿਰਸਾ ਜੀ, ਮਗਰ ਅਗਰ ਕੋਈ ਸਿਪਾਹੀ ਵੀ ਜਾਂਦਾ ਹੈ ਤੇ ਬਿਲਕੁਲ ਉਨਾ ਹੀ ਦੁੱਖ ਹੁੰਦਾ ਹੈ ਕਿਉਂਕਿ ਉਸ ਸਿਪਾਹੀ ਨੇ
पूरी अपनी तनदेही ਦੇ ਨਾਲ ਇਸ ਪਾਰਟੀ ਨੂੰ ਸੀਚਿਆ ਹੁੰਦਾ ਔਰ ਇੰਨੇ ਸਾਲ ਲਗਾਤਾਰ ਅਗਰ ਪਾਰਟੀ ਨੇ ਸੇਵਾ ਕੀਤੀ ਹੁੰਦੀ ਤਾਂ ਪਾਰਟੀ ਨੇ ਵੀ ਉਨਾ ਹੀ ਮਾਣ ਦਿੱਤਾ ਹੁੰਦਾ। ਸੋ ਇੱਥੇ ਜਿੱਥੇ ਦੁੱਖ ਵੀ ਹੁੰਦਾ ਇਸ ਗੱਲ ਦਾ ਕਿ ਇਹੋ ਜਿਹੇ ਸਿਪਾਹੀ ਅਗਰ ਪਾਰਟੀ ਛੱਡ ਕੇ ਜਾਂਦੇ ਨੇ, ਮਗਰ ਉਹਦੇ ਨਾਲ ਸਾਨੂੰ ਇਹ ਪਹਿਲੂ ਵੀ ਦੇਖਣਾ ਚਾਹੀਦਾ ਕਿ ਪਾਰਟੀ ਨੇ ਕਿੰਨਾ ਵੱਡਾ ਉਹਨਾਂ ਨੂੰ ਮਾਣ ਦਿੱਤਾ ਸੀ, ਇਹ ਉਹਨਾਂ ਨੂੰ ਸੋਚਣਾ ਚਾਹੀਦਾ। ਨਿੱਜੀ ਤੌਰ ਤੇ ਇਹਨੂੰ ਨੁਕਸਾਨ ਮੰਨਦੇ ਹੋ, ਪਾਰਟੀ ਦੇ ਤੌਰ ਤੇ ਨੁਕਸਾਨ ਮੰਨਦੇ ਹੋ, ਕਮੇਟੀ ਦੇ ਤੌਰ ਤੇ ਨੁਕਸਾਨ ਮੰਨਦੇ ਹੋ? ਦੇਖੋ ਮੈਂ ਸਮਝਦਾ ਕਿ ਅਕਾਲੀ ਦਲ ਇੱਕ ਇੰਨੀ ਵੱਡੀ ਪਾਰਟੀ ਹੈ ਜਿਹਦੇ ਵਿੱਚ ਬਹੁਤ ਕੁਰਬਾਨੀਆਂ ਭਰਾ ਇਤਿਹਾਸ ਹੈ। ਇੰਨੇ ਵੱਡੇ ਵੱਡੇ ਇਹਦੇ ਵਿੱਚ ਲੀਡਰ ਆਏ ਔਰ ਲੀਡਰ ਚਲੇ ਗਏ, ਮਗਰ ਜਾਣ ਦੇ ਅਫਸੋਸ ਹਰ ਬੰਦੇ ਨੂੰ ਹੁੰਦਾ, ਹਰ ਪਾਰਟੀ ਪ੍ਰਧਾਨ ਨੂੰ ਹੁੰਦਾ ਕਿ ਉਹਦਾ ਵਰਕਰ, ਉਹਦਾ ਜਿਹੜਾ ਨੁਮਾਇੰਦਾ ਉਹ ਸਾਨੂੰ ਛੱਡ ਕੇ ਗਿਆ। ਔਰ ਨੁਕਸਾਨ ਜਿਹੜਾ ਹੈ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਇੱਕ ਸਿਪਾਹੀ ਦੇ ਜਾਣ ਦਾ ਹੁੰਦਾ ਹੈ। ਇਹ ਤੇ ਫਿਰ ਵੀ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀ। ਉਹਨਾਂ ਨੇ ਨਿੱਜੀ ਕਾਰਨ ਦੱਸਿਆ, ਤੁਹਾਨੂੰ ਲੱਗਦਾ ਨਹੀਂ ਕਿ ਇਹ ਗੱਲ ਤੁਹਾਡੇ ਨਾਲ ਉਹਨਾਂ ਨੂੰ ਕਰਨੀ ਚਾਹੀਦੀ ਸੀ ਬਤੌਰ ਪ੍ਰਧਾਨ ਐਡਾ ਵੱਡਾ ਸਟੈਪ ਲੈਣ ਤੋਂ ਪਹਿਲਾਂ? ਦੇਖੋ ਮੈਂ ਜਦ ਤੁਹਾਨੂੰ ਗੱਲ ਕੀਤੀ ਕਿ ਨਿੱਜੀ ਕਾਰਨ ਪਿੱਛੇ ਫਿਰ ਪਾਰਟੀ ਪ੍ਰਧਾਨ ਦੀ ਗੱਲ ਨਹੀਂ ਆ ਜਾਂਦੀ। ਜੇ ਪਾਰਟੀ ਲੈਵਲ ਦੀ ਉਹਨਾਂ ਦੀ ਕਿਸੇ ਨਾਲ ਨਾਰਾਜ਼ਗੀ ਹੁੰਦੀ, ਪਾਰਟੀ ਦੇ ਕੌਮੀ ਪ੍ਰਧਾਨ ਨਾਲ ਨਾਰਾਜ਼ਗੀ ਹੁੰਦੀ, ਸ਼ਾਇਦ ਮੇਰੇ ਨਾਲ ਸਲਾਹ ਕਰ ਲੈਂਦੇ, ਮਗਰ ਉਹਨਾਂ ਦੇ ਆਪਣੀ ਕੋਈ ਨਿੱਜੀ ਗੱਲਾਂ ਇਹੋ ਜਿਹੀਆਂ ਹੋਈਆਂ ਹੋਣਗੀਆਂ ਜਿਨ੍ਹਾਂ ਦੇ ਕਰਕੇ ਉਹਨਾਂ ਨੇ ਇਹ ਸਟੈਪ ਚੁੱਕਿਆ। ਉਹਨਾਂ ਨੂੰ ਕੋਈ ਨਾ ਕੋਈ ਆਪਣਾ ਇਹਦੇ ਵਿੱਚ ਫਾਇਦਾ ਨਜ਼ਰ ਆਉਂਦਾ ਹੋਏਗਾ ਜਾਂ ਉਹਨਾਂ ਨੂੰ ਕੁਝ ਹੋਰ ਚੀਜ਼ਾਂ ਨਜ਼ਰ ਆਉਂਦੀਆਂ ਹੋਣਗੀਆਂ ਜਿਹਦੇ ਬਾਰੇ ਜਵਾਬ ਤੁਹਾਨੂੰ ਸਰਦਾਰ सिरसा साहब ही दे सकते। कलका साहब, आप तो कह रहे हैं कि इलेक्शन में सरकार का इन्वॉल्वमेंट है, केंद्र सरकार और स्टेट सरकार का, क्या सिरसा साहब को भी वहां जाने में सरकार का इन्वॉल्वमेंट लग रहा है आपको? देखो मैंने अभी आपको बताया ये बातें पर्दे के पीछे हुई है, किसी को नहीं पता। शाम को 4 बजे तक जितने मेंबर यहाँ साहिबान बैठे हैं इनमें से 90% वहाँ पर थे और उनको भी नहीं पता था। अब ये बात सरकार के बीच में और सरदार मनजिंदर सिंह सिरसा के बीच में हुई है, उसको हम तो बोल नहीं सकते। ये काम तो मीडिया का, मीडिया को देखना चाहिए कि ये काम कैसे हुआ। कलका साहब एक सवाल और है, पहले आपने जीके को चेहरा बनाया, जीके पार्टी से बाहर है, उसके बाद सिरसा है, इलेक्शन में वो चेहरा बने, वो भी पार्टी से बाहर। पार्टी में क्या मतलब कहीं कुछ प्रॉब्लम है जो इस तरह से आपके सेनापति छोड़ के चले जा रहे हैं? देखो सबसे पहली बात कि जीके को आज पार्टी का चेहरा नहीं बनाया गया, जीके को पार्टी से इसलिए निकाला गया कि गोलक चोरी के इल्ज़ाम लगे उनके ऊपर। और सिरसा साहब का जो स्टेप है ये मैंने अभी बताया कि उनका अपना निजी फैसला है। पार्टी में अगर कोई बात होती तो सरदार इतनी बड़ी लड़ाई पार्टी आज उनकी नॉमिनेशन के लिए क्यों लड़ रही होती? उनका वो इलेक्शन हारने के बावजूद भी आधे घंटे के अंदर अंदर सरदार सुखबीर सिंह बादल साहब ने उनका नाम नॉमिनेट करवाया SGPC से और उसकी लड़ाई पिछले 3 महीने से पार्टी लड़ रही है। सो पार्टी के अंदर तो उनके प्रति पूरा स्नेह था, पार्टी ने अपनी पूरी जिम्मेवारी निभाई है। मैंने अभी बताया ये उनके अपने कोई निजी कारण है, पार्टी के साथ उनका कोई लेना देना इस मामले में नहीं। सर सिरसा साहब पे कई संगीन आरोप लगाए जा रहे थे, माना जा रहा था कि अगर वो भाजपा का दामन नहीं थामते तो उनके ऊपर कई कानूनी कार्रवाई हो सकती थी। ये भय, ये डर के कारण उन्होंने इस पद से इस्तीफा दिया है। आप कैसे सोचते हैं इसको? देखो मैंने यही बात को बार बार बोल रहा हूँ, मेरे ख्याल से वही क्वेश्चन बार बार रिपीट होके आ रहे हैं कि ये उनका निजी फैसला है, ये पार्टी का फैसला नहीं है कि वो पार्टी ने कोई पॉलिसी बनाई है या कोई ऐसी बात है। ये तो सिरसा साहब का अपना निजी फैसला है और वो दबाव के अंदर आए हैं या वो अपनी मर्जी से वहाँ पर गए हैं अपना आगे का फ्यूचर देखते हुए, ये जवाब वही दे पाए। सर सवाल ये बात कही जा रही है कि उनके साथ इलेक्शन में भीतरघात हुआ, इस बात को लेकर वो नाराज। ये तो मैं पहली बार सुन रहा हूँ कि भीतरघात हुई है। सरदार मनजिंदर सिंह सिरसा मैं समझता हूँ कि अपने आप में इतने समृद्ध थे कि वो बाकी सीटों के ऊपर भी साथ काम करते रहे हैं, अपनी भीतरघात को देखने के लिए उनके पास पूरे समृद्ध थे। कालका जी, आरोप ये लगाए जा रहे थे कि वो लगातार गुल्लक का गलत इस्तेमाल कर रहे हैं और निजी फायदे के लिए काफी अपने इच्छा के अनुसार इसका काम कर रहे थे। ये भय उनको सता रहा था और इसी भय के कारण उन्होंने ये ऐसा कुछ कदम उठाया है। देखो इस बात से मैं बिल्कुल भी आपकी बात से इत्तेफाक नहीं रखता कि गोलोक का दुर्वर्ते ये सारी कमेटी हम बैठी है और सारे के सारे इस चीज़ के जिम्मेवार हैं उनके साथ कि जब से वो गुरुद्वारा प्रबंधक कमेटी के प्रधान बने हैं सारी कमेटी ने उनके सहयोग के साथ काम किया और ये आरोप लगाए गए जो विरोधियों की तरफ से उसके ऊपर बातें कोई साबित नहीं कर सकता और ना कोई ऐसी कोई बात हुई है। ये बात तो मनगढ़ंत है कि क्योंकि सरदार मनजीत सिंह जीके के ऊपर अपने आरोप लगे हैं इसलिए वो उसको अपने स्कोर सेटल करने के लिए दूसरे के ऊपर आरोप लगाते रहे हैं, मगर उनके ऊपर कोई भयभीत गुरुद्वारा प्रबंध को लेके 1% भी नहीं था। अगर ऐसी कोई बात होती तो जरूर हमारे साथ मिलकर साझे करते। उनके ऊपर गुरुद्वारा कमेटी को लेके कुछ नहीं था, उनके कोई निजी कारण अलग हो सकते हैं, उसके बारे में मैं नहीं बोल सकता। कालका जी, श्री अकाल तख्त साहिब के जथेदार का भी बयान सामने आया है, उन्होंने ये कहा है कि जो उन्होंने बीजेपी में शामिल हुए हैं मनजिंदर सिंह सिरसा जी, उसके लिए दिल्ली के सिख जिम्मेदार हैं क्योंकि उनके ऊपर बहुत सारे केस थे, उनके पास
पास दो ही विकल्प थे, या तो जेल को चुनना या बीजेपी को चुनना। उन्होंने बीजेपी चुनी है, इस पर क्या कहना है? देखो, सबसे पहली बात कि श्री अकाल तख्त साहब के जथेदार साहब के बयान के ऊपर मेरा कोई भी बयान बनता ही नहीं है, क्योंकि मैं अकाल तख्त साहब को समर्पित हूँ और जथेदार साहब की कही हुई हर बात मेरे सिर मत्थे पे है और उनका हुक्म है। सो मैं उनके बयान के ऊपर कोई टिप्पणी नहीं दे सकता। आपका अपना कोई निजी सवाल हो तो मैं उसका जरूर जवाब दूंगा। ठीक है जी, साਰਿਆਂ ਨੂੰ बहुत बहुत धन्यवाद। लंगर छक के जान की कृपालता एक करें। सवाल और।